सोना कम दे तू बरकत पाऊँ तेरी बरकत में आई है सब कुछ। हाँ कुछ बवा क्या बात है। आला माहौल सलाद भी पानी नींबू भी निचोड़ना मसाला भी लाना बहुत आला माहौल जी। आ जाओ करारे करारे बड़े दाल चावल मशहूर ने। आ जाओ खा लो दाल चावल। आ जाओ कितने रह गए गाहक बड़ी तैयारी नाल आया मैं। दाल चावल ओ यार की हो गया तुसी ओ यार मैं निकलिਆ जो ਜ਼ਿੰਮੇਵਾਰੀ ਲੈ ਕੇ ਤੁਸੀਂ ਕਿਉਂ ਪਰੇਸ਼ਾਨ ਹੋਣਦੇ। ਉਹਨਾਂ ਨੂੰ ਕਹੋ ਆਪਣੇ ਆਪਣੀਆਂ ਜਗ੍ਹਾ ਤੇ ਬਵੋ ਪਰੇਸ਼ਾਨ ਨਾ ਹੋਵੋ ਹਰ ਸ਼ੈ ਉਹਨਾਂ ਦੇ ਕੋਲ ਆਉਣੀ। भाईजान भाई किराया दो भाईजान बैठो 2 मिनट सबर करो मेरे को बड़ा नोट शहरदारी हैगी है किराया दे दो भाईजान मेरे को बड़ा नोट है मैं तानू कह रहा मेरे को बड़ा नोट है मैं तानू किराया देना टेंशन ना लवो तुसी ए हुणे आया ना मैं बोगा शहरदारी हैगी है जल्दी आना ले आ रहे अस्सलाम वालेकुम वालेकुम सलाम। असल च बड़ा नोट है मैंने 100 रुपए तुझे रक्षा दे दिए तो फिर बाकी गल बाद चो करने रक्षा वाला रास्ते में परेशान हो रहा ਤੁਹਾਡੇ ਕੋਲ ਵੱਡਾ ਨੋਟ हाँ जी ਤੇ ਪਾੜ ਕੇ ਦੇ ਦਿਓ। भाईजान पाड़ के नहीं दिता जा सकता ना तुसी 100 ਦਾ ਨੋਟ ਦੇ ਦਿਓ ਰੱਖਿਆ ਨੂੰ ਬਸ ਵੇਲੇ ਕਰਦੀ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨਾ ਕਿਰਾਇਆ ਦੇ ਦਿਓ ਭਾਈਜਾਨ ਇਹ ਦੇਖੋ 2 ਮਿੰਟ ਇਹ ਦਿਓ ਮੇਰੇ ਕੋ ਮੈਂ ਤੁਹਾਨੂੰ ਦਿੰਦਾ ਕਿਰਾਇਆ ਦਿਓ ਮਿਹਰਬਾਨੀ ਭਾਈਜਾਨ ਦਿਓ ਮੇਰਾ ਭਾਈ ਕਾਕਾ 100 ਦਾ ਲੈ ਕੇ ਲਾ ਤੇ ਵਾਪਸ ਆ ਜਾ। ਇਹ 250 ਤੇ ਦਿੱਤੇ ਨੇ ਤੁਸੀਂ ਹਾਂਜੀ ਮੈਂ ਦੇ ਦਿਓ ਪਹਿਲੇ ਮੈਂ ਜਾਵਾਂ ਆਪਣਾ ਬਾਹਰ ਖਾ ਲੈਣਾ ਦਾਲ ਚਾਵਲ ਭਾਈਜਾਨ ਇਹ ਫੜੋ 100 ਰੁਪਇਆ ਮਿਹਰਬਾਨੀ ਸਰ ਜੀ ਤੁਹਾਡੀ ਟੈਨਸ਼ਨ ਈਜ਼ੀ ਹੋ ਗਈ ਓਕੇ ਸਰ ਤੁਹਾਡੀ ਮਿਹਰਬਾਨੀ ਯਾਰ ਗੱਲ ਕਰਦਾ ਜੀ ਭਾਈਜਾਨ ਹਾਂਜੀ ਕੀ ਹਾਲ ਹੈ ਅੱਲਾ ਦਾ ਸ਼ੁਕਰ ਤੁਸੀਂ ਦੱਸੋ। ਇਹ ਮੈਲ ਚੋਲ ਲਾ ਕੇ ਬੈਠੇ ਹੈ ਨਾ ਤੁਸੀਂ ਤੇ ਦਾਲ ਚਾਵਲ ਆਉਣ ਜਾਣੇ ਗਾਹਕਾਂ ਨੂੰ ਖਵਾਉਣੇ ਆ। ਅੱਛਾ ਜੀ ਗਾਹਕਾਂ ਨੂੰ ਖਵਾਉਂਦੇ ਹੋ ਗਾਹਕਾਂ ਨੂੰ ਖਵਾਉਣੇ ਜ਼ਾਇਕਾ ਤੁਹਾਡਾ ਕੈਸਾ ਹੈ ਬਹੁਤ ਅੱਛਾ ਬੜਾ ਸਰੀਲਾ ਜ਼ਾਇਕਾ। ਮਜ਼ੇ ਆ ਗਏ ਨੇ ਤੁਹਾਡੀ ਇਸ ਗੱਲ ਤੇ ਮੈਨੂੰ ਮਜ਼ੇ ਆ ਗਏ ਨੇ ਕਿ ਸੁਰੀਲਾ ਆਹਾ ਮੈਂ ਵੀ ਸੁਰੀਲੀ ਚੀਜ਼ਾਂ ਨੂੰ ਬੜਾ ਪਸੰਦ ਕਰਦਾ ਵਾਹ ਤੁਸੀਂ ਆ ਤੁਹਾਡੇ ਮੂੰਹ ਤੋਂ ਪਤਾ ਲੱਗਦਾ ਬਹੁਤ ਸਰੀਲੇ ਚੀਜ਼ਾਂ ਖਾਂਦੇ ਹੋ। ਹਾਂਜੀ ਅੱਛਾ ਗੱਲ ਪਤਾ ਕੀ ਹੈ ਹਾਂਜੀ ਦੱਸੋ। ਮੈਂ ਸਮਝੋ ਤੁਹਾਡੇ ਕੋਲ ਇੱਕ ਮੁਅੱਜ਼ਜ਼ ਆਦਮੀ ਆਇਆ ਮੁਅੱਜ਼ਜ਼ ਆਦਮੀ ਆ। ਹਾਂਜੀ ਕਿੱਥੇ ਆ? ਭਾਈਜਾਨ ਮੈਂ ਮੁਅੱਜ਼ਜ਼ ਦੀ ਖਲੋਤਾ ਅੱਛਾ ਆਪਣੀ ਗੱਲ ਕਰ ਰਹੇ ਹੋ। ਹਾਂਜੀ ਦੱਸੋ। ਅਸਲ ਦੀ ਗੱਲ ਪਤਾ ਕੀ ਹੈ ਹਾਂਜੀ ਮੇਰੇ ਸਾਲੇ ਦਾ ਵਿਆਹ ਤੁਹਾਡੇ ਸਾਲੇ ਦਾ ਮੇਰੇ ਸਾਲੇ ਦਾ ਮੈਨੂੰ ਤੁਸੀਂ ਆਪ ਸਾਲੇ ਲੱਗਣ ਰਹੇ ਹੋ। ਮੈਨੂੰ ਤੁਸੀਂ ਸ਼ਕਲੋਂ ਬਹੁਤ ਮੈਲੇ ਲੱਗਣ ਦੇ ਹੋ ਢਿੱਡੋਂ ਵੀ ਮੈਲੇ ਲੱਗਣ ਦੇ ਹੋ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਸਾਲੇ ਦਾ ਵਿਆਹ। ਅੱਛਾ ਤੁਹਾਡੇ ਵੀ ਸਾਲੇ ਦਾ ਵਿਆਹ ਵਾ। ਹਾਂਜੀ ਫੇਰ ਤੇ ਇਹ ਕੀ ਰੱਖਿਆ ਕੀ ਵੈਸੇ ਤੁਸੀਂ ਉਹ ਚਾਵਲ ਆ ਦਾਲ ਬਣਾਈ ਆ ਬਹੁਤ ਆਲਾ ਨਿੰਬੂ ਸ਼ਿੰਬੂ ਰੱਖੇ ਨੇ ਉਹ ਸਲਾਦ ਰੱਖੀ ਹੈ ਸਾਰਾ ਕੁਝ ਹੈ। ਅਰੇ ਬਾਬਾ ਤੇ ਪਲੇਟਾਂ ਕਿੰਨੀਆਂ ਨੇ ਤੁਹਾਡੇ ਕੋਲ ਪਲੇਟਾਂ ਹੈ ਕੋਈ 50 50-60 ਪਲੇਟਾਂ ਹੈਗੀਆਂ। ਤੇ ਇਸ ਟਾਈਮ ਚੌਲ ਕਿੰਨੇ ਘੋੜੇ ਨੇ ਚੌਲ ਹੀ ਹੋਏ 70-80 ਪਲੇਟ 70-80 ਪਲੇਟ ਹਾਂਜੀ। ਲਓ ਰਹਿਮਤ ਤੁਹਾਡੇ ਘਰ ਵੜ ਗਈ ਸਾਡੇ ਘਰ ਰਹਿਮਤ ਵੜ ਗਈ ਉਹ ਕਿਸ ਤਰ੍ਹਾਂ ਭਾਈਜਾਨ ਰਹਿਮਤ ਗਾਹਕ ਰਹਿਮਤ ਹੁੰਦਾ ਹੈ। ਅੱਛਾ ਇਹ ਤੁਹਾਡੇ ਕੋਲ 50-60 ਪਲੇਟਾਂ ਦੇ ਚੌਲ ਪਏ ਨੇ ਹਾਂਜੀ ਪਏ ਨੇ ਤੇ ਅਸਲ 'ਚ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਸਾਲੇ ਦੀ ਹੈ ਅੱਜ ਮਹਿੰਦੀ। ਅੱਛਾ ਉਹ ਜਿਸ ਪਖਵਾਈ ਵਾਲੇ ਨੂੰ ਮੈਂ ਦਿੱਤਾ ਨਾ ਆਰਡਰ ਦਾਲ ਚੌਲ ਬਣਾਉਣ ਦਾ ਹਾਂਜੀ ਓਹੋ ਉਹਦੇ ਘਰ ਹੋ ਗਈ ਫੌਤਗੀ। ਓਏ ਹੋਏ ਇਹ ਤਾਂ ਬਹੁਤ ਬੁਰੀ ਗੱਲ ਹੋਈ। ਉਹ ਫੌਤਗੀ ਹੋ ਗਈ ਹੁਣ ਫੌਤਗੀ ਛੱਡ ਕੇ ਉਹ ਮੇਰੇ ਦਾਲ ਚੌਲ ਬਣਾਉਣ ਤੁਰਿਆ। ਹਾਂ ਨਹੀਂ ਇਹ ਤਾਂ ਨਹੀਂ ਹੋ ਸਕਦਾ। ਤੇ ਮੈਂ ਕਿਹਾ ਯਾਰ ਘਰ ਪ੍ਰਾਹੁਣੇ ਬੈਠੇ ਨੇ ਕਿ ਪ੍ਰਾਹੁਣੇ ਮੈਨੂੰ ਬਦਦੁਆਵਾਂ ਨਾ ਦੇਣ ਮੈਂ ਕਿਹਾ ਰਾਹ ਦੇ ਵਿੱਚੋਂ ਮੈਂ ਰੈਡੀਮੇਡ ਹੀ ਦਾਲ ਚੌਲ ਲੈ ਜਾ। ਅੱਛਾ ਮੈਂ ਸਮਝਿਆ ਮੰਗ ਕੇ ਲਿਆਵੇਂ ਆ। ਭਾਈਜਾਨ ਮੰਗ ਕੇ ਕੀ ਲਿਜਾਣੇ ਮਤਲਬ ਉਹ ਵਿਆਹ ਰੱਖਿਆ ਘਰ ਨਾਈ ਫੌਤ ਹੋ ਗਿਆ ਮੇਰਾ ਅੱਜ ਕੀ ਕਸੂਰ ਆ ਮੇਰੇ ਵਾਸਤੇ ਦੱਸ ਕੀ ਕਰਨਾ। ਭਾਈਜਾਨ ਤੁਸੀਂ ਲੋਕਾਂ ਨੂੰ ਖਵਾਉਣ ਵਾਸਤੇ ਰੱਖੇ ਨੇ ਬਿਲਕੁਲ ਗਾਹਕਾਂ ਨੂੰ ਖਵਾਉਣ ਵਾਸਤੇ ਰੱਖੇ। ਮੈਂ ਵੀ ਇਹੀ ਚਾਹ ਰਿਹਾ ਕਿ ਮੈਂ ਇਹ ਤੁਸੀਂ ਨਾ ਪਹਿਲੇ ਇੱਕ ਪਲੇਟ 'ਚ ਪਾ ਕੇ ਮੈਨੂੰ ਚੈੱਕ ਕਰਾਓ। ਮੇਰੀ ਜਿਹੜੀ ਸੱਸ ਹੈ ਨਾ ਉਹ ਬੜੀ ਹੀ ਸ਼ੱਕੀ ਮਜ਼ਾਜ ਹੈ। ਉਹ ਇਹ ਨਾ ਸਮਝੇ ਕਿ ਪਤਾ ਨਹੀਂ ਮਿਰਚਾਂ ਬਹੁਤੀਆਂ ਪਾਤੀਆਂ ਲੂਣ ਬਹੁਤਾ ਪਾਤਾ ਮੈਨੂੰ ਜ਼ਾਇਕਾ ਪਹਿਲੇ ਥੋੜਾ ਚੈੱਕ ਕਰਾਓ ਇਹਦਾ। ਤੇਰੀ ਸੱਸ ਸ਼ੱਕੀ ਆ ਤੂੰ ਮੇਰੇ ਤੇ ਸ਼ੱਕ ਕਰ ਲਿਆ ਮੇਰਾ ਇਹ 'ਚ ਕੀ ਕਸੂਰ ਆ। ਭਾਈਜਾਨ ਦੁਕਾਨਦਾਰੀ ਹੈ ਤੁਹਾਡੀ ਸ਼ੱਕ ਕਾਹਦਾ ਮੈਂ ਤੁਸੀਂ ਆਪਣਾ ਸੌਦੇ ਦਾ ਜ਼ਾਇਕਾ ਚੈੱਕ ਕਰਾਓ। ਪਹਿਲਾਂ ਆਉਂਦਾ ਤੂੰ 100 ਰੁਪਏ ਲੈ ਕੇ ਰਕਸ਼ਾ ਵਾਲੇ ਨੂੰ ਕਰਾ ਲਿਆ। ਯਾਰ ਅਸਲ 'ਚ ਮੇਰੇ ਕੋਲ ਵੱਡਾ ਨੋਟ ਨਾ ਵੱਡੇ ਨੋਟ ਦੀ ਵੱਡੇ ਗੋਸ਼ਤ ਦੀ ਤੇ ਵੱਡੇ ਬੰਦੇ ਦੀ ਮੈਂ ਇੱਜ਼ਤ ਕਰਦਾ। ਕਿੰਨਾ ਕੁ ਵੱਡਾ 75 ਵਾਲਾ ਵਾ 75 ਵਾਲਾ ਨਹੀਂ ਭਾਈਜਾਨ 5000 ਵਾਲਾ ਨੋਟ ਹੈ 5000 ਵਾਲਾ ਨੋਟ 5000 ਦਾ ਬਿਸਮਿਲ੍ਲਾ ਹੱਥ ਨਾ ਮਾਰਨਾ ਤੁਹਾਡੇ ਹੱਥ ਬੜੇ ਗੰਦੇ ਆ। ਪਿੱਛੇ ਹੋ ਜਾ ਥੋੜੇ ਜਿਹੇ ਹੋਰ ਪਾਓ। ਹਾਂ ਇਹ ਚੱਖੜੇ ਦੇ ਘਰ ਲੈ ਕੇ ਜਾਣੇ ਆ ਥੋੜੇ ਹੋਰ ਪਾਓ ਤੇ ਤਾਂ ਤੂੰ
ਅੱਛਾ ਮੈਨੂੰ ਤੁਹਾਡੀ ਨਾ ਗੱਲ ਦਾ ਬਹੁਤ ਮਜ਼ਾ ਆਇਆ ਤੇ ਦਾਲ ਦਾ ਕੀ ਮਜ਼ਾ ਆਏਗਾ ਗੱਲ ਤੇ ਮੈਂ ਕੀਤੀ ਕੋਈ ਨਹੀਂ। ਹੁਣ ਚੌਲ ਖਾਣੇ ਨਾ ਤੁਸੀਂ ਕੱਲ ਆ ਕੇ ਇਹਦੇ ਕੋ ਖਾਣੇ ਆ ਕੱਲ ਅੱਜ ਮੈਂ ਥੋਕ ਦਾ ਗਾਹਕ ਆ। ਸਾਰੇ ਹੀ ਭਾਈਜਾਨ ਹਾਂਜੀ ਮੈਂ ਕਿਹਾ ਇਹ ਧਨੀਆ ਇਹ ਕੀ ਕਰਨ ਲੱਗੇ ਉਹ ਪਿਆਜ਼ ਪਾਇਆ ਹੁਣ ਨਿੰਬੂ ਨਿਚੋੜ ਦੇਵਾਂ। ਆਹ ਨਿੰਬੂ ਨੂੰ ਛੋੜੋ ਨਿੰਬੂ ਤੇ ਮੈਂ ਨਿਚੋੜ ਦੇਣਾ। ਨਿੰਬੂ ਨੂੰ ਛੋੜੋ ਮਸਾਲਾ ਪਾਉਣਾ ਜੀ। ਮਸਾਲਾ ਪਾਓ ਪਤਾ ਤਾਂ ਲੱਗੇ ਨਾ ਹੈ ਕੀ ਜ਼ਾਇਕਾ ਦਾ ਪਤਾ ਕਰ ਮੇਰੇ ਹਲਕ ਨੂੰ ਚੀਜ਼ਾਂ ਚੰਗੀਆਂ ਲੱਗੀਆਂ ਨਾ ਸਮਝੋ ਇਹ ਪਤੀਲੇ ਪੂਰਾ ਹੀ ਵਿਕ ਗਿਆ। ਅੱਛਾ हाँ ਲੈ ਬਿਸਮਿਲ੍ਲਾ ਕਰਕੇ ਸ਼ੁਰੂ ਕਰੀ। बिस्मिल्लाहिर्रहमानिर्रहीम शुरू करता हूँ अल्लाह के नाम से ਉਹ ਏਡੀ ਲੰਮੀ ਨਾ ਕਰ ਤੂੰ ਸ਼ੁਰੂ ਕਰ। ਤੇ ਭਾਣ ਬਹਿਣ ਨੂੰ ਕੋਈ ਹੈ ਨਹੀਂ ਉਹ ਦੋ ਇੱਟਾਂ ਲੈ ਤੇ ਬਹਿ ਜਾ। ਭਾਈਜਾਨ ਮੈਂ ਬਰੂਹਾਂ 'ਚ ਨਹੀਂ ਬਹਿਣਾ ਮੈਂ ਚੌਲ ਖਾਣ ਲਈ ਬਹਿਣਾ ਉਹ ਮੇਰੇ ਗੋਡਿਆਂ 'ਚ ਨਾ ਬਹਿ ਚੌਲ ਚੱਕ ਤੇ ਮੈਨੂੰ ਦੱਸ ਕਿੰਨਾ ਕਰ ਲੈ। ਥੋੜਾ ਮੂੰਹ ਪਰੇ ਕਰੋ ਮੈਂ ਅਜੇ ਤੱਕ ਕਿਸੇ ਦੇ ਸਾਹਮਣੇ ਰੋਟੀ ਨਹੀਂ ਖਾਧੀ ਆਲੇ ਨਹੀਂ ਤੂੰ ਤੇ ਪਰਦੇ ਜੀ ਹੋਇਆ ਸੀ। ਦੇਖੋ ਚੱਕ ਲੈ ਆ। ਪਾਣੀ ਦਾ ਗਲਾਸ ਮੇਰੇ ਲਾਗੇ ਰੱਖੋ ਮੇਰੀ ਆਦਤ ਹੈ ਪਹਿਲੇ ਪਾਣੀ ਪੀਣਾ ਉਹ ਪਾਣੀ ਵੀ ਦਿਨਾ ਥੋੜਾ ਪਿਛਾਂ ਨੂੰ ਰੁਕ ਲੋ। ਏਡਾ ਤੂੰ ਪੱਕਾ ਗਾਹਕ ਆ ਗਿਆ ਤੂੰ ਫਟਾਫਟ ਕਿਰਾਇਆ ਵੱਡਾ ਨੋਟ ਤੇ ਇਹ ਕਰਨਾ ਤੇ ਉਹ ਕਰਨਾ। ਭਾਈਜਾਨ ਆਲਾ। ਟੱਪ ਗਾਇਆ ਤੁਸੀਂ ਕਾਕਾ ਤੂੰ ਖਾਣੇ ਆ ਭਾਈ ਖਾਣੇ ਹੀ ਤੇ ਟੋਟਾ ਨਹੀਂ ਖਾਦਾ ਜਾਂਦਾ। ਭਾਈਜਾਨ ਨਾ ਮੇਰੇ ਕੋ ਛੋਟਾ ਗੋਸ਼ਤ ਖਾਦਾ ਜਾਂਦਾ ਤੇ ਨਾ ਟੋਟਾ ਚੌਲ ਖਾਦਾ ਜਾਂਦਾ ਬਹੁਤ ਅੱਛੇ ਬਹੁਤ ਅੱਛੇ। ਛੋਟਾ ਗੋਸ਼ਤ ਬੱਚਿਆ ਵੈਸੇ ਤੇਰੀ ਪਹੁੰਚ ਤੋਂ ਦੂਰ ਆ ਟੋਟਾ ਖਾ ਲਾ ਤੇ ਸ਼ੁਕਰ ਅੱਲਾ ਦਾ ਅਦਾ ਕਰ। ਬਹੁਤ ਅੱਛਾ ਇਹ ਥੋੜਾ ਪਰੇ ਹੋ ਮੈਨੂੰ ਗਰਮੀ ਲੱਗਣ ਦੀ ਥੋੜਾ ਪਰੇ ਨੂੰ ਏਸੀ ਲਾ ਦਵਾਂ। ਏਸੀ ਲਾ ਦੇਵਾਂ ਤੇ ਆਪਣੇ ਉਰਦ ਗਿਰਦ ਪਰਦਾ ਨਾ ਲਾਉਣਾ ਏਸੀ ਲਾ ਲਾ ਉਹ ਪਰਦਾ ਲਾ ਕੇ ਮੈਂ ਦਿਖਾਉਣਾ ਸੋਦੇ ਨੂੰ। ਭਾਈਜਾਨ ਹਾਂਜੀ ਹਾਂਜੀ ਦੇਖੋ ਮੈਨੂੰ ਤੁਸੀਂ اخلاق ਦੇ ਬਹੁਤ ਅੱਛੇ ਲੱਗੇ ਮੈਨੂੰ ਤੁਸੀਂ ਬਹੁਤ ਬੁਰੇ ਲੱਗੇ ਹੋ। ਇਹ ਮੈਂ ਚੌਲ ਹੁਣ ਚੈੱਕ ਕਰ ਲਵਾਂ ਉਹ ਚੈੱਕ ਹੀ ਕਰਨੇ ਹੋਰ ਜੇਬ 'ਚ ਪਾਉਣੇ ਆ। ਉਹ ਭਾਈਜਾਨ ਜੇਬ 'ਚ ਪਾਉਣੇ ਮੈਂ ਛਾਪਰ 'ਚ ਪਾ ਲਏ ਉਹ ਅੱਛਾ ਚੈੱਕ ਕਰ ਦੇ ਆਰਡਰ ਦੇ ਦੁਨੀਆ ਵੇਖ ਮੇਰਾ ਗਾਹ ਕਿੰਨੇ ਹੋ ਗਿਆ। ਓ ਮੈਂ ਤੁਹਾਨੂੰ ਕਿਹਾ ਮੈਨੂੰ ਪਾਣੀ ਦਿਓ ਪਹਿਲੇ ਆ ਪਾਣੀ ਆ ਹੋਰ ਮੈਂ ਕੀ ਬਾਤ ਆ ਤੈਨੂੰ ਪੀ ਪਾਣੀ। ਬਹੁਤ ਅੱਛੇ ਪਾਣੀ ਦਾ ਬਹੁਤ ਮਜ਼ਾ ਆਇਆ ਪਾਣੀ ਦਾ ਮਜ਼ਾ ਆਉਣਾ ਮੈਨੂੰ ਵੀ ਬਾਅਦ 'ਚ ਬਹੁਤ ਮਜ਼ਾ ਆਉਣਾ ਜਦੋਂ ਤੂੰ ਮੈਨੂੰ ਪੈਸੇ ਦੇਣੇ ਆ। ਪਛਾਣ ਨੂੰ ਕਿੱਥੇ ਹੋ ਜਾ ਐਵੇਂ ਦਾਲ ਦੇ ਉੱਤੇ ਚੜ ਕੇ ਖਾਣੇ ਆ। ਯਾਰ ਮੈਂ ਦਾਲ ਵੇਖਣੇ ਆ ਕਿੰਨੀ ਕੁ ਹੈ ਕਿੰਨੀ ਕੁ ਉਹ ਤੂੰ ਦਾਲ ਪਹਿਲਾਂ ਨਹੀਂ ਕਦੀ ਵੇਖੀ। ਹੈਲੋ ਓ ਯਾਰ ਭੱਲੀ ਮੈਂ ਆ ਗਿਆ ਕੀ ਹੋਇਆ ਉਹਨੂੰ ਸਮਝਾ ਮੈਂ ਆਪ ਚੌਲ ਚੈੱਕ ਕਰਨ ਡਿਆ ਕੋਈ ਪ੍ਰਾਹੁਣਾ ਮੇਰਾ ਬਿਮਾਰ ਨਾ ਹੋਵੇ ਹਾਂ ਭਾਜੀ ਕੌਣ ਆ ਸਾਲਾ ਤੁਹਾਡਾ। ਖਾ ਰਿਹਾ ਹੈ ਮੈਂ ਖਾ ਰਿਹਾ ਨਿੰਬੂ ਦਾ ਜ਼ਾਇਕਾ ਵੀ ਵਿੱਚ ਨਾਲ ਪਿਆਜ਼ ਵੀ ਬਾਰੇ ਵਾਹ ਬਹੁਤ ਯਾਰ ਬਹੁਤ ਅੱਛੇ ਮੈਂ ਕਿਹਾ ਭਲੀਏ ਨਾਲ ਦਾਲ ਦੇ ਵਿੱਚ ਮਿਰਚ ਵੀ ਕੋਈ ਨਹੀਂ ਆਹਾ ਭਲੀਏ ਨਹੀਂ ਦੱਸਣ ਡਿਆ। ਯਾਰ ਜ਼ਾਇਕੇ ਦਾ ਦੱਸ ਰਿਹਾ ਮੈਂ ਆ ਰਿਹਾ ਹੈ ਮੇਰਾ ਵੀ ਦੱਸ ਉਹਨੂੰ। ਇੱਕ ਮਿੰਟ ਸਬਰ ਕਰ ਤੇਰਾ ਦੱਸ ਦੇ ਕ੍ਰਿਕਟ ਦਾ ਪਲੇਅਰ ਹੈ ਤੂੰ ਤੇਰਾ ਦੱਸ ਦੇ ਉਹ ਪਲੇਨਿੰਗ ਤਾਂ ਬਾਅਦ 'ਚ ਦੱਸਾਂਗੇ ਤੂੰ ਪਹਿਲਾਂ ਮੈਨੂੰ ਆਰਡਰ ਦੇ। ਇਲੈਕਸ਼ਨ ਤੇ ਖਲੋਤਾ ਤੇਰਾ ਦੱਸ ਦੇ ਉਹ ਮੈਂ ਦਾਲ ਚੌਲ ਤੇ ਖਲੋਤਾ ਮੈਨੂੰ ਆਰਡਰ ਦੇ। ਹਾਂਜੀ ਮੈਂ ਲੈ ਕੇ ਆ ਰਿਹਾ ਤੇਰੇ ਲਈ ਵੀ ਲੈ ਕੇ ਆ ਰਿਹਾ ਯਾਰ ਜੀ ਹਾਂਜੀ ਗੱਲ ਪਤਾ ਕੀ ਹੈ ਮੇਰੇ ਘਰ ਜਿੰਨੇ ਮਹਿਮਾਨ ਨੇ ਨਾ ਹਾਂਜੀ ਮੈਂ ਚਾਹੁੰਦਾ ਕਿ ਐਂ ਰੱਖੋ ਉਹ ਖਾਣ ਅਲਹਮਦੁਲਿਲਾ ਇਹ ਜਗ੍ਹਾ ਹੁੰਦਾ ਰੋਜ਼। 70-80 ਪਲੇਟਾਂ ਨੇ ਨਾ ਹਾਂਜੀ 70-80 ਪਲੇਟਾਂ। ਮੇਰੇ ਘਰ ਮਹਿਮਾਨ ਹੈ 300 ਮਹਿਮਾਨ ਅੱਛਾ 300 ਮਹਿਮਾਨ 300 ਮਹਿਮਾਨ ਭਗਤਾਉਣਾ ਤੂੰ ਤੁਸੀਂ ਬਾਕੀ ਫਰਕ ਕਰ 70-80 ਰਹਿਣ ਦੇ। ਯਾਰ ਜਾਣਦੇ ਭਾਈ 70-80 ਰਹਿਣ ਦੇ ਮੈਂ ਤੇਰੇ ਨਾਲ ਗੱਲ ਕਰ ਰਿਹਾ ਕਿ ਭਾਈਜਾਨ ਮੇਰੇ ਘਰ ਪਰੌਣੇ 70-80 ਨਹੀਂ 300 ਪਰੌਣਾ ਤੂੰ ਤਾਂ ਸ਼ਦਾਈ ਆ ਜੋ ਤੇਰਾ ਨਾਈ ਜੋ ਫੌਜ ਹੋ ਗਿਆ ਤੂੰ 300 ਪੁਰਾਣਾ ਕਿਉਂ ਸੱਦ ਲਿਆ। ਉਹ ਯਾਰ ਪਰੌਣੇ ਨੂੰ ਪਹਿਲੇ ਸੱਦਾ ਦਿੱਤਾ ਸੀ ਭਾਈ ਚੌਲਾਂ ਦਾ ਮੈਂ ਬਾਅਦ ਚੋਂ ਕਿਹਾ ਤੇ ਫੌਜਗੀ ਦਾ ਸੁਣਿਆ ਨਹੀਂ ਤਾਂ ਉਹਨਾਂ ਨੂੰ। ਉਹ ਫੌਤਗੀ ਦਾ ਸੁਨੇਹਾ ਤੇ ਭਾਈ ਨਾਈ ਨੇ ਮੈਨੂੰ ਦਿੱਤਾ ਉਹ ਨਾਈ ਨੇ ਦਿੱਤਾ ਤੂੰ ਵੀ ਰਿਕੁਐਸਟ ਕਰ ਲਈ ਸੀ ਕਿ ਮੈਂ ਨਹੀਂ ਜੋਗਾ ਨਹੀਂ ਨਾਈ ਮਰ ਗਿਆ। ਅੱਛਾ ਮੇਰੀ ਗੱਲ ਸੁਣਾ। ਕਦੀ ਗੱਲ ਮੁਕਾਓ ਇਹ ਕਿੰਨੇ ਦੀ ਪਲੇਟ ਵੇਚ ਰਹੇ ਉੱਥੇ ਖਲੋ ਕੇ 120 ਰੁਪਏ ਦੀ
ਕਿੰਨੇ ਦੀ 130 ਰੁਪਏ ਦੀ ਆ 130 ਰੁਪਏ ਦੀ ਹਾਂਜੀ ਤੇ ਮੈਂ ਅੱਧਾ ਲੀਟਰ ਪੈਟਰੋਲ ਨਾ ਮੋਟਰਸਾਈਕਲ ਤੇ ਪਵਾ ਲਵਾਂ। ਆਹੋ ਉਹਦੇ ਨਾਲ ਤੇਰਾ ਢਿੱਡ ਭਰ ਜਾਣਾ ਪੈਟਰੋਲ ਮੋਟਰਸਾਈਕਲ ਚੱਲਣੀ ਤੂੰ ਨਹੀਂ ਚੱਲਣਾ ਓਏ ਖਾਏਂਗਾ ਤੇ ਤੂੰ ਚੱਲੇਗਾ ਚਲੋ ਮੁੱਕਦੀ ਮੁਕਾਓ ਹਾਂਜੀ 300 ਪਲੇਟ ਨਾ ਤੁਹਾਡੇ ਦੇ 130 ਤੇ ਮੇਰੇ ਸਿਰਫ 80 ਰੁਪਏ। ਵਾਹ 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 ਬੱਲੇ ਉਹ ਠੋਕ ਦਿਆ ਗਾਗਾ ਜਾ ਕੰਮ ਕਰ ਜਾ ਕੇ ਇੰਜ ਦਾ ਗਾਹਕ ਨਹੀਂ ਲੱਭਣਾ ਤੈਨੂੰ। ਉਹ ਮੈਨੂੰ ਇੰਜ ਦਾ ਵੀ ਨਹੀਂ ਲੱਭਣਾ ਓ ਯਾਰ ਦੇਖ ਮੇਰੀ ਗੱਲ ਸੁਣ ਭਾਈ, ਕਰਨ ਕੀ ਡਿਆ ਤੂੰ? ਉਹ ਤੂੰ 130 ਤੋਂ 80 ਤੇ ਆ ਗਿਆ ਓ ਯਾਰ 80 ਰੁਪਏ 300 ਬੰਦਾ ਆ, 80 ਨੂੰ ਹਿਸਾਬ ਲਾ 300 ਦੀ ਪਲੇਟ ਕਿੰਨੇ ਦੀ ਬਣਨੀ? 300 ਬੰਦਾ ਤੇਰੇ ਘਰ ਆਇਆ ਹਾਂ ਤੇ ਮੈਨੂੰ ਠੇਕਾ ਦਾ 80 ਨਾ ਦਵਾਂ ਓ ਯਾਰ 70 ਪਲੇਟਾਂ ਨੇ ਨਾ। ਭਰਜਾਈ ਨੂੰ ਫੋਨ ਕਰ, ਕਿਹਨੂੰ ਆਪਣੇ ਮੁੰਡੇ ਨੂੰ ਫੋਨ ਕਰ, ਭਰਜਾਈ ਨੂੰ ਫੋਨ ਕਰ, ਉਹਨੂੰ ਕਹ ਚੌਲ ਭਿਓ ਦੇ। ਕੀ ਦੱਸਾਂ ਤੁਹਾਡੇ ਫੌਤਗੀ ਹੋ ਗਈ ਆ ਓ ਯਾਰ ਫੌਤਗੀ ਨਹੀਂ, ਮੇਰੇ ਸਾਲੇ ਦਾ ਵਿਆਹ ਭਾਈ, ਫੌਤਗੀ ਹੋ ਤੇਰੇ ਗਈ। ਸਾਲੇ ਦਾ ਵਿਆਹ ਮੇਰਾ ਸਾਲਾ ਵਾ ਓ ਭਾਈ ਉਹਨਾਂ ਨੂੰ ਕਹਿ ਚੌਲ ਭਿਓ ਦਿਓ, ਹੋਰ ਮਨ ਸਵਾ ਮਨ ਚੌਲ ਭਿਓ ਦਿਓ, ਮਤਲਬ 100-150 ਬੰਦਾ ਹੋਰ ਖਾ ਸਕੇ। ਚੌਲ ਭਿਓ ਜੇ ਉਹਨਾਂ ਨੂੰ ਗਰਮੀ ਲੱਗਦੀ ਆ ਛੱਡ ਦਾਲ ਵੀ ਚੁੰਗਣੇ ਰੱਖਦੇ, ਮਹੱਲੇ ਦੇ ਸਾਰੇ ਨਿਆਣੇ ਲਾਦੇ, ਜਲਦੀ ਜਲਦੀ ਦਾਲ ਚੁਗ ਦੇਣ। ਦਾਲ ਇੰਜ ਪਕਾਉਣੀ ਇੰਜ, ਓਏ ਇੰਜੀ ਪਕਾਈ ਦੀ ਰੋਜ਼ ਉਹ ਇੰਜ ਨਹੀਂ, ਉਹ ਮੈਂ ਕਹਿ ਰਿਹਾ ਭਾਈਜਾਨ ਜਲਦੀ ਪਕਾਉਣੀ। ਲੈ ਜਲਦੀ ਪਕਾਉਣੀ ਤੈਨੂੰ ਜਲਦੀ ਹੋਊ ਸਾਨੂੰ ਕਾਹਦੀ ਜਲਦੀ ਆ ਅੱਛਾ ਮੈਂ ਤੁਹਾਡੇ ਨਾਲ ਤੈਅ ਕਰ ਲਿੱਤਾ 80 ਰੁਪਏ ਪਲੇਟ, ਤੇ ਬਾਕੀ 300 ਪਲੇਟ। ਬਾਕੀ ਇਹ ਰੇੜੀ ਰਿੜਦੀ, ਇਹ ਰੇੜੀ ਰਿੜਦੀ ਉਹ ਭਰਾਵਾ ਰੇੜਦੀ ਆ ਛੱਡ ਦੇ ਇਸ ਗੱਲ ਨੂੰ ਪਹਿਲਾਂ ਪਹਿਲਾਂ ਪੈਸੇ ਓ ਯਾਰ ਮੈਨੂੰ ਭਾਈ ਜਲਦੀ, ਮੈਂ ਕਹਿਣ ਡਿਆ ਰਿੜਦੀ ਹੈ ਨਾ, ਰੇੜਦੀ ਆ ਸ਼ੁਕਰ ਹੈ ਰਿੜਦੀ ਹੈ। ਅੱਛਾ ਇੰਜ ਹੀ ਸਾਰੀ ਚੀਜ਼ਾਂ ਤੁਸੀਂ ਮੇਰੇ ਪਿੱਛੇ ਪਿੱਛੇ ਰੱਖੇ ਦੇ ਨਾਲ ਲੈ ਕੇ ਆਣੀ। ਅੱਛਾ ਮੇਰੇ ਘਰ ਦੇ ਪੂਏ ਗਏ ਇੰਜ ਹੀ ਤੁਸੀਂ ਜਾ ਕੇ ਰੇੜੀ ਲਾਉਣੀ, ਹਾਂਜੀ ਠੀਕ ਹੈ? ਪੁਆਇੰਟ ਅੱਛਾ ਵਾ ਹਾਂ ਮਤਲਬ ਉੱਥੇ ਵਿਕਣਗੇ ਉਹ ਭਾਈਜਾਨ ਵਿਕਣਗੇ ਧੜਾ ਧੜ। ਕਰਨਾ ਪਤਾ ਕੀ ਹੈ? ਹਾਂਜੀ ਜਿਹੜਾ ਵੀ ਬੰਦਾ ਚੌਲਾਂ ਦੀ ਪਲੇਟ ਲੈਣ ਆਵੇ ਇੰਜ ਅੱਛਾ ਇੰਜ ਚੌਲਾਂ ਦੀ ਪਲੇਟ ਲੈਣ ਆਵੇ, ਇੰਜ ਹੀ ਆਉਂਦੇ ਰੋਜ਼ ਕਦੇ ਗੱਲ ਕਰ ਇੰਜ ਆਵੇ, ਉਹਦੇ ਹੱਥ 'ਚ ਚਮਚ ਪਲੇਟ ਵੇਖ ਕੇ ਉਹਨੂੰ ਚੌਲ ਪਾ ਕੇ ਦੇਣੇ, ਅੱਛਾ ਤੇ ਜਦੋਂ ਉਹ ਟੁਰਨ ਲੱਗੇ ਉਹਦਾ ਗੁੱਟ ਪੜਨਾ, ਹਾਂਜੀ ਫੜ ਲਿਆ ਉਹਨੂੰ ਕਹਿਣਾ 80 ਰੁਪਏ ਦੇ ਜਾ, 80 80 ਰੁਪਏ ਦੇ ਜਾ। ਯਾਰ ਪਰੌਣੇ ਕੋ ਇੱਕ ਇੱਕ ਪਲੇਟ ਦੇਈ ਜਾਣੀ, 80 ਰੁਪਏ ਲਈ ਜਾਣੇ। 80 ਰੁਪਏ ਤੇ ਮੈਂ ਲਈ ਜਾਣੇ ਆ ਹਾਂ ਤੇ ਤੂੰ ਇੰਨੀ ਕਾਦੀ ਮਿਹਨਤ ਕਰ ਰਿਹਾ ਉਹ ਯਾਰ ਸਾਲੇ ਦੀ ਸਵੇਰੇ ਭਰਾ ਤੇਰਾ, ਆਹੋ ਮੈਂ ਕਹਿੰਦਾ ਕਿ ਤੂੰ ਵੀ ਦਿਹਾੜੀ ਨੂੰ ਲੱਗਦੇ ਨਾ ਤੇਰੇ। ਲੈ, ਦਿਹਾੜੀ ਉਦੋਂ ਲਾ ਗਿਆ ਤੇ ਤੂੰ ਫਿਰ ਵੈਸੇ ਜੰਜ ਲੋਟ ਲਈ ਉਹ ਯਾਰ ਲੁੱਟ ਲਈ, ਜਾ ਫੜ ਲੁੱਟ ਲਈ। ਹਾਂ, ਮੇਰੀ ਗੱਲ ਸੁਣ, ਹਾਂ ਜਿਹੜੀ ਟੋਰਨੀ ਹੈ ਜਾ ਕੇ ਉੱਥੇ ਮੁਕਾ ਕੇ ਪਤੀਲਾ ਵਰਤਾ ਕੇ ਤੇ ਬਹਿ ਕੇ ਅਸੀਂ ਦੁੱਧ ਕਰ ਲੈਣਾ। ਅੱਛਾ ਗੱਲ ਦੱਸ ਤੇਰੇ ਸਾਲੇ ਦਾ ਵਿਆਹ ਤੇ ਉੱਥੋਂ ਕਮਿਸ਼ਨ ਖੱਟਣ ਡਿਆ ਉਹ ਕੰਮ ਕੀ ਕਰਦਾ ਤੂੰ ਯਾਰ ਮੈਂ ਅਸਲ ਕੰਮ ਪਤਾ ਕੀ ਕਰਨਾ, ਉਹ ਗੱਲ ਹਾਸੇ ਚ ਨਾ ਪਾਓ ਗੱਲ ਕਰ ਜਿਹੜੀ ਮੈਂ ਪੁੱਛਣ ਡਿਆ ਉਹ ਯਾਰ ਮੈਂ ਉਹੀ ਤੈਨੂੰ ਦੱਸਣ ਲੱਗਾ ਮੈਂ ਕੰਮ ਕੀ ਕਰਨਾ। ਕੀ ਕੰਮ ਆ? ਮੈਂ ਅਸਲ 'ਚ ਨਾ ਪੁਰਾਣੀਆਂ ਗੱਡੀਆਂ ਦਾ ਕੰਮ ਕਰਨਾ। ਪੁਰਾਣੀਆਂ ਗੱਡੀਆਂ ਦਾ ਪੁਰਾਣੀਆਂ ਗੱਡੀਆਂ ਮਤਲਬ ਕਾਰ ਕੂਰ ਲੈ ਲਈ, ਹਾਂ ਕਾਰ ਜਾ ਕੇ ਸ਼ੋਰੂਮ ਦੇ ਵੇਚੀ, ਹੂੰ। ਸ਼ੋਰੂਮ ਤੇ ਵੇਚ ਕੇ ਤੇ ਆਪਣੀ ਕਮਿਸ਼ਨ ਆਪਣੀ ਜੇਬ 'ਚ ਪਾਈ, ਬਕਾਇਆ ਪੈਸੇ ਉਹਨਾਂ ਨੂੰ ਫੜਾਏ। ਅੱਛਾ ਤੂੰ ਕਮਿਸ਼ਨ ਲੈਂਦਾ ਵਾ ਕਮਿਸ਼ਨ ਲੈਣਾ। ਤੇ ਜਿੱਦਾਂ ਦਾ ਤੇਰਾ ਮਾਜਰਾ ਪਿੰਡਾ ਤੂੰ ਆਪ ਡਾਂਸ ਡੂੰਸ ਸਿੱਖ ਉਹ ਤੋਂ ਕਮਿਸ਼ਨ ਲੈ ਆ। ਓ ਯਾਰ ਡਾਂਸ ਸਿੱਖ, ਮੇਰੇ ਪੈਰਾਂ 'ਚ ਘੁੰਗਰੂ ਵੇਖ ਲੈ ਤੂੰ, ਡਾਂਸ ਸਿੱਖ। ਘੁੰਗਰੂ ਵੀ ਆ ਜਾਣਗੇ ਇੰਨੀਆਂ ਕਮਿਸ਼ਨਾਂ ਲੈਣਾ ਉਹ ਯਾਰ ਕਿਹੜਾ ਮੇਰੇ ਫੁੱਲਾਂ ਤੇ ਲਿਪਸਟਿਕ ਲੱਗੀ ਵੇਖ ਲਈ, ਡਾਂਸ ਕਰ। ਉਹ ਬੋਲ ਤੇ ਕੁਛ ਕੱਟ ਵਾਲਾ ਓ ਭਾਈ ਇਹ ਚੌਲਾਂ ਦਾ ਕੁਛ ਕਰ, ਉਹ ਚੌਲਾਂ ਦਾ ਮੈਂ ਕਰ ਦੂੰਗਾ ਲੇਕਿਨ ਮੇਰਾ ਰੇਟ ਸਹੀ ਕਰ ਰੇਟ ਬਿਲਕੁਲ ਸਹੀ ਨਾ, ਤੇਰੇ 130 ਨਾ ਮੇਰੇ 80, ਅੱਛਾ 90 ਰੁਪਏ, 10 ਰੁਪਏ ਮੇਰੀ ਕਮਿਸ਼ਨ, 80 ਰੁਪਏ ਸਿੱਧੇ ਤੇਰੇ। ਬੱਲੇ ਉਹ ਸਾਲੇ ਦਾ ਵਿਆਹ ਭੁਗਤਾਉਣ ਵਾਲਿਆ ਉਹ ਸਾਲੇ ਦਾ ਵਿਆਹ ਤੇ ਉਹਦੇ ਵਿੱਚ ਉਹ 10 ਰੁਪਏ ਕਮਿਸ਼ਨ ਲੈਣ ਡਿਆ ਓ ਯਾਰ ਸਾਲੇ ਜਿਹੜੇ ਨੇ ਨਾ ਹੂੰ। ਬੜੇ ਹੀ ਖਪਾਉਂਦੇ ਨੇ, ਤੇ ਬੇਗਮ ਨਾਲ ਬਣਦੀ ਆ ਬਣਦੀ ਏ ਤੇ ਜਿਹੜੀ ਤੇਰੀ ਉਧਰ ਨੂੰ ਚੱਲੀ। ਇਹਨਾਂ ਅਰੇਂਜ ਕਰਨ ਡਿਆ ਅੱਛਾ। ਮੇਰੀ ਗੱਲ ਸੁਣ ਲਓ, ਹਾਂਜੀ ਤੁਸੀਂ ਚਬੜ ਨਹੀਂ ਕਰਨੀ ਕਿਸੇ ਦੇ ਸਾਹਮਣੇ। ਨਹੀਂ ਨਹੀਂ ਜਿੱਦਾਂ ਤੁਸੀਂ ਕਿਸੇ ਨੂੰ ਇਹ ਨਹੀਂ ਦੱਸਣਾ ਕਿ ਇਹ ਮਹੀਤਾ ਜਿਹੜਾ ਨਾ ਮੇਰੇ ਨਾਲ ਤੇ ਰੇਟ ਤੈਅ ਕਰਕੇ ਲਿਆਇਆ। ਜਿੱਦਾਂ ਦੀ ਤੁਸੀਂ ਚਵਲ ਚਵਲ ਕਰ ਲਓ ਮੇਰੀ ਬਣਦੀ ਨਹੀਂ ਭਾਜੀ। ਦੇਖੋ ਉਹਦੀ ਆ ਕੇ ਮੈਂ ਰੇੜੀ ਲਾ ਲੈਣੀ ਆ, ਹਾਂ ਜਿਹੜਾ ਆਇਆ ਉਹਨੂੰ ਮੈਂ ਪਲੇਟ ਭਰ ਕੇ ਦੇ ਦੇਣੀ ਆ, ਯੈਸ 90 ਰੁਪਏ ਲੈ ਲੈਣੇ ਆ, ਹਾਂ 10 ਰੁਪਏ ਤੈਨੂੰ ਕਮਿਸ਼ਨ ਦੇਣੀ ਆ। ਉਹ ਮਾਮਾ ਉਹ ਜੇ ਇਦਾਂ ਹੀ ਕਰਨੀ ਆ ਛੱਡ ਛੱਡ ਉੱਥੇ ਜਾ ਕੇ ਰੇੜੀ ਲਾ ਕੇ ਮੈਂ 10 ਕਮਿਸ਼ਨ ਲੈਣੀ ਆ ਹਾਂ। ਤੇ ਮੈਂ ਇੱਥੇ ਵੇਚ ਕੇ ਨਾ ਆਪਣਾ ਘਰ ਪੂਰਾ ਕਰ ਲਾਂ। ਦੇਖੋ ਮੇਰੀ ਤੂੰ ਗੱਲ ਏਦਾਂ ਕਰ 100 ਰੁਪਏ ਰਕਸ਼ਾ ਕਰਾ ਲਿਆ, ਹਾਂ। 130 ਦੀ ਪਲੇਟ ਆ 230 ਰੁਪਏ ਛੇਤੀ ਕਰ ਜਲਦੀ ਕਰ ਮੇਰੀ ਗੱਲ